ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 14 ਨਵੰਬਰ 2017 ਪਹਿਲੀ ਮਗਰ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਦੱਸਦੀ ਹੈ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿਸ ਤਰ੍ਹਾਂ ਕਿ ਅਸੀਂ ਹਮੇਸ਼ਾ ਤੁਹਾਡਾ ਵੀਕਐਂਡ ਪੁੱਛਦੇ ਹਾਂ, ਪਰ ਇਸ ਦਫਾ ਵੀਕਐਂਡ ਸਾਡੇ ਦਰਸ਼ਕਾਂ ਦਾ ਸੀ ਕਿਉਂਕਿ ਉਹਨਾਂ ਨੇ ਜਿਹੜਾ ਟੀਵੀ 84 ਤੋਂ ਜੋ ਆਪਾਂ ਜਿਹੜਾ ਨਗਰ ਕੀਰਤਨ ਸੀ ਯੂਬਾ ਸਿਟੀ ਦਾ, ਜਾਂ ਫਿਰ ਜੋ ਸੈਮੀਨਾਰ ਸੀ, ਜਾਂ ਆਪਾਂ ਆਪਣੇ ਦਰਸ਼ਕਾਂ ਨੂੰ ਜਿਹੜਾ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਸੀ ਉਹ ਦਿਖਾਈ ਹੈ। ਉਸ ਤੋਂ ਬਾਅਦ ਆਪਾਂ ਜਿਹੜੇ ਆਪਣੇ ਦਰਸ਼ਕਾਂ ਦੇ ਜਿਹੜੇ ਬਾਈਟਸ ਲਈਆਂ ਸੀ, ਵਿਊਅਰਸ ਜਿਹੜੇ ਉਹਨਾਂ ਦੇ ਕਮੈਂਟ ਲਏ ਸੀ ਉਹ ਆਪਾਂ ਦਿਖਾਏ। ਆਈ ਹੋਪ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਜੀ ਡਾਕਟਰ ਸਾਹਿਬ, ਅੱਗੂ ਤੁਸੀਂ ਬੋਲੋ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅਸੀਂ ਕਿਉਂਕਿ ਐਤਕੀ ਯੂਬਾ ਸਿਟੀ ਦੇ ਨਗਰ ਕੀਰਤਨ ਤੇ ਕਾਫੀ ਮਿਹਨਤ ਕੀਤੀ ਸੀ, ਸਾਡੀ ਸਾਰੀ ਟੀਮ ਨੇ ਹਰ ਐਂਗਲ ਤੋਂ ਇਹਨੂੰ ਕਵਰ ਕੀਤਾ ਜੀ। ਹਾਲਾਂਕਿ ਡਿਫਰੈਂਟ 3-4 ਚੈਨਲ ਹੋਰ ਵੀ ਉੱਥੇ ਸੀ, ਪਰ ਜਿਵੇਂ ਪੂਰਾ 2 ਦਿਨ ਦਾ ਸਮੁੱਚਾ ਪ੍ਰੋਗਰਾਮ ਔਰ ਖਾਸ ਤੌਰ ਤੇ ਸੰਗਤ ਦਾ ਪਰਸਪੈਕਟਿਵ ਵੀ ਟੀਵੀ 84 ਨੇ ਦਿੱਤਾ ਹੈ ਜੀ। ਪਹਿਲੀ ਵਾਰ ਹੈ ਕਿ ਇਹਨੂੰ, ਹਾਲਾਂਕਿ ਅਸੀਂ ਵੀ ਪਿਛਲੇ 3-4 ਸਾਲ ਤੋਂ ਲਗਾਤਾਰ ਜਾ ਰਹੇ ਹਾਂ, ਲੇਕਿਨ ਇਸ ਵਾਰ ਸਾਡਾ ਇਹ ਯਤਨ ਸੀ ਕਿ ਇਹਦਾ ਅਸੀਂ ਪੂਰੀ ਸਪਿਰਿਟ ਨੂੰ ਕੈਮਰੇ ਦੇ ਵਿੱਚ ਕੈਪਚਰ ਕਰੀਏ, ਪਰ ਨਾਲ ਦੀ ਨਾਲ ਜਿਹੜੇ ਬੇਸ਼ੱਕ ਉੱਥੇ ਸਟਾਲ ਨੇ, ਗੱਤਕੇ ਨਾਲ ਸੰਬੰਧਿਤ ਬੱਚੇ ਨੌਜਵਾਨ ਨੇ, ਸਿੱਖਸ ਫਾਰ ਜਸਟਿਸ, ਯੂਨਾਈਟਿਡ ਸਿੱਖਸ, ਜਾਂ ਜਿਹੜੀ ਦਸਤਾਰ ਦੀ ਸੇਵਾ ਕਰਦੇ ਨੇ, ਹੰਡਰਡਸ ਦੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ, ਔਰ ਦੂਸਰੇ ਆਸਪੈਕਟ ਤੋਂ ਵੀ, ਤਾਂ ਕਿ ਉਹਨਾਂ ਨੂੰ ਵੀ ਥਾਂ ਮਿਲ ਸਕੇ। ਕਿਉਂਕਿ ਮੋਸਟਲੀ ਨਗਰ ਕੀਰਤਨ ਤਾਂ ਜਦੋਂ ਤੁਰਦਾ ਉਦੋਂ ਤਾਂ ਬਹੁਤ ਸਾਰੇ ਆਪਣੇ ਹੱਥਾਂ ਦੇ ਫੋਨਾਂ ਦੇ ਨਾਲ ਹੀ ਉਹਨੂੰ ਕਵਰ ਕਰ ਰਹੇ ਹੁੰਦੇ ਨੇ। ਸੋ ਅਸੀਂ ਇਸ ਨੂੰ ਨਾ ਸਿਰਫ ਉਦੋਂ ਲਾਈਵ ਦਿਖਾਇਆ, ਫਿਰ ਸਾਡਾ ਯਤਨ ਸੀ ਕਿ ਉਹਨੂੰ ਪ੍ਰੋਪਰਲੀ ਐਡਿਟ ਕਰਕੇ ਦੁਬਾਰਾ ਉਸ ਦਾ ਟੈਲੀਕਾਸਟ ਕੀਤਾ ਜਾਏ। ਸੋ ਸੈਟਰਡੇ ਵੀ, ਸੰਡੇ ਵੀ ਔਰ ਕੱਲ ਦਾ ਪ੍ਰੋਗਰਾਮ ਵੀ, ਔਰ ਮੈਂ ਉਤਸ਼ਾਹ ਦਾ ਅੰਦਾਜ਼ਾ ਇਸ ਤੋਂ ਹੀ ਜਿਹੜਾ ਉਹ ਦੱਸ ਸਕਦਾ ਕਿ ਦੋਨੋਂ ਦਿਨ ਹੀ, ਸੈਟਰਡੇ ਸੰਡੇ ਵਾਲੀ ਵੀ, ਉਸ ਨੂੰ ਕਾਫੀ ਵੱਡੀ ਗਿਣਤੀ 'ਚ ਵਿਊਜ਼ ਨੇ ਦੇਖਿਆ। ਕੱਲ ਜਦੋਂ ਕਿ ਜਿਹੜਾ ਸ਼ਾਮ ਦਾ ਦੀਵਾਨ ਸਾਊਂਡ ਬਾਈਟਸ ਦੇ ਨਾਲ ਜੁੜਿਆ ਹੋਇਆ ਸਾਰਾ, ਔਰ ਕਵੀਸ਼ਰੀ ਢਾਡੀ ਵਾਰਾਂ ਸੀ, ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਔਰ ਖ਼ਤਮ ਹੋਇਆ ਉਦੋਂ ਤੱਕ 6,500 ਤੋਂ ਜ਼ਿਆਦਾ ਜਿਹੜੇ ਵਿਊਅਰਸ ਨੇ ਉਹ ਉਸ ਦੇ ਉੱਤੇ ਉਹਨੂੰ ਦੇਖ ਰਹੇ ਸੀ। ਔਰ ਇਸੇ ਤਰ੍ਹਾਂ ਹੁਣ ਤੱਕ ਮੈਂ ਅੱਜ ਦੇਖ ਰਿਹਾ ਸੀ ਕਿ 14.8K ਵਿਊਜ਼ ਨੇ, ਔਰ ਸ਼ੇਅਰ 181 ਨੇ, ਕਾਮੈਂਟਸ 71 ਤੋਂ ਜ਼ਿਆਦਾ ਨੇ, ਔਰ ਬਹੁਤ ਸਾਰਿਆਂ ਨੇ ਇਵਨ ਪੰਜਾਬ 'ਚ ਬੈਠਿਆਂ ਵੀ ਇਹ ਕਿਹਾ ਕਿ ਵੀ ਜਿਵੇਂ 84 ਤੋਂ ਪਹਿਲਾਂ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਿਸ ਕਿਸਮ ਦਾ ਮਾਹੌਲ, ਕਿਉਂਕਿ ਸੰਤ ਪਿੰਡਾਂ ਵਾਲਿਆਂ ਨੇ ਕਵੀਸ਼ਰੀ ਨੂੰ ਬਹੁਤ ਐਨਕਰੇਜ, ਉਹਨਾਂ ਦੀ ਹਮੇਸ਼ਾ ਸਪੀਚ ਤੋਂ ਪਹਿਲਾਂ ਜਿਵੇਂ ਨਾਭੇ ਵਾਲੀਆਂ ਬੀਬੀਆਂ ਨੇ ਇੱਥੇ ਪਰਫਾਰਮ ਕੀਤਾ, ਜਾਂ 2 ਭੁਜੰਗੀ ਸਿੰਘ, ਹਰਜੋਤ ਸਿੰਘ ਔਰ ਭਗੀਰਥ ਸਿੰਘ ਸਿਆਟਲ ਤੋਂ ਆਏ ਹੋਏ ਸਨ, ਇਸ ਕਿਸਮ ਦਾ ਹੀ ਭੁਜੰਗੀਆਂ ਦਾ ਇੱਕ ਜਥਾ ਮੰਜੀ ਸਾਹਿਬ ਵੀ ਦੀਵਾਨ ਹਾਲ 'ਚ ਜਿਹੜਾ ਹੈ ਉਹ ਪਹਿਲਾਂ ਆਪਣੀ ਪਰਫਾਰਮੈਂਸ ਦਿੰਦਾ ਸੀ। ਸੋ ਬਹੁਤ ਸਾਰਿਆਂ ਨੂੰ ਉਹ ਨੋਸਟੈਲਜੀਆ ਵੀ ਮਹਿਸੂਸ ਹੋਇਆ। ਔਰ ਇਸੇ ਤਰ੍ਹਾਂ ਜਿਹੜੇ ਸ਼ਾਮ ਦੇ ਦੀਵਾਨ 'ਚ ਜਿੰਨਾ ਭਰਵਾਂ ਇਕੱਠ ਸੀ, ਜਿਸ ਦੇ ਵਿੱਚ ਆਪਣਾ ਜਿਹੜਾ ਕੌਮੀ ਮੈਸੇਜ ਆ ਉਹ ਦੇਣ ਦਾ ਸਾਨੂੰ ਮੌਕਾ ਮਿਲਿਆ, ਇਹ ਵੀ ਸਾਰਿਆਂ ਨੇ ਐਪਰੀਸ਼ੀਏਟ ਕੀਤਾ। ਸੋ ਅਸੀਂ ਮੁਆਫੀ ਵੀ ਚਾਹੁੰਦੇ ਦਰਸ਼ਕਾਂ ਤੋਂ, ਕਿਉਂਕਿ ਕੁਛ ਨੇ ਕਾਲ ਕਰਕੇ ਜਾਣਨਾ ਚਾਹਿਆ ਵੀ ਠੀਕ ਹੋ ਤੁਸੀਂ। ਮੈਂ ਕਿਹਾ ਨਹੀਂ, ਅੱਜ ਅਸੀਂ ਆਪਣੀ ਮੌਜ 'ਚ ਹੀ ਹੈ, ਅੱਜ ਸਿਰਫ ਸਾਨੂੰ ਇਹ ਹੈ ਵੀ ਅਸੀਂ ਯੂਬਾ ਸਿਟੀ ਨਾਲ ਪੂਰਾ ਇਨਸਾਫ ਕਰਨਾ। ਔਰ ਇਸੇ ਤਰ੍ਹਾਂ ਜਿਹੜਾ ਸਾਡਾ ਪਿਛਲੇ ਵੀਕ ਦਾ ਰਾਈਟ ਅਪ ਸੀ, ਖਾਸ ਤੌਰ ਤੇ ਕਿ ਕਿਵੇਂ ਪ੍ਰੀਤੀ ਪਟੇਲ ਇੰਗਲੈਂਡ ਦੀ ਮਿਨਿਸਟਰ ਰॉ ਲਈ ਕੰਮ ਕਰਦੀ ਸੀ, ਉਹਨੂੰ ਸਾਡੇ ਦਰਸ਼ਕਾਂ ਨੇ ਬੜਾ ਭਰਵਾਂ ਹੁੰਗਾਰਾ ਦਿੱਤਾ, ਈਵਨ ਕਿਉਂਕਿ ਉਹਦੀ ਆਡੀਓ ਫਾਈਲ ਵੀ ਹੁੰਦੀ ਹੈ। ਔਰ ਡਾਕਟਰ ਇਕਤਦਾਰ ਕਰਾਮਤ ਚੀਮਾ, ਉਹਨਾਂ ਦਾ ਵੀ ਸਪੈਸ਼ਲ ਥੈਂਕ ਯੂ ਨੋਟ ਆਇਆ, ਕਿਉਂਕਿ ਇੰਗਲੈਂਡ ਬੈਠਿਆਂ
ਉਹ ਦੇਖ ਸਕਦੇ ਨੇ ਕੀ ਚੱਲ ਰਿਹਾ ਔਰ ਉਸ ਰਾਈਟ ਅਪ ਦੇ ਉੱਤੇ 56,000 ਵਿਊਜ਼ ਨੇ ਔਰ 301 ਸ਼ੇਅਰਸ ਨੇ ਔਰ 126 ਕਮੈਂਟਸ ਨੇ। ਸੋ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ, ਜਿਨ੍ਹਾਂ ਦੇ ਵਿੱਚ ਸਾਡੀ ਵੱਡੀ ਗਿਣਤੀ 'ਚ ਹੁਣ ਪਾਕਿਸਤਾਨੀ ਭਰਾ ਭੈਣਾਂ ਵੀ ਜਿਹੜੇ ਨੇ, ਜਿਹੜੇ ਕਿ ਅੱਗੇ ਗੁਰਮੁਖੀ ਲਿਖਤ ਹੋਣ ਕਰਕੇ ਆਰਟੀਕਲ ਨੂੰ ਨਹੀਂ ਸੀ ਪੜ੍ਹ ਸਕਦੇ, ਆਡੀਓ ਫਾਈਲਸ ਦੇ ਨਾਲ, ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਜਿਹੜਾ ਕਿ 24 ਨਵੰਬਰ ਨੂੰ ਆ ਰਿਹਾ, ਇਸ ਤੇ ਤੁਹਾਡੀ ਆਵਾਜ਼ ਦੇ ਵਿੱਚ ਐਡੀਟੋਰੀਅਲ ਸੀ, ਉਸ ਨੂੰ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਊਜ਼ ਨੇ ਦੇਖਿਆ। ਨੰਬਰਸ ਮੈਂ ਨੋਟ ਨਹੀਂ ਕਰ ਸਕਿਆ। ਔਰ ਇਸ ਕਿਉਂਕਿ ਪਿਛਲੇ ਹਫਤੇ ਅਸੀਂ ਬਾਰ-ਬਾਰ ਲੋਇਲਾ ਮੈਰੀਮਾਊਂਟ ਯੂਨੀਵਰਸਿਟੀ ਦਾ ਜ਼ਿਕਰ ਕੀਤਾ ਸੀ, LA, ਜਿੱਥੇ ਕਿ ਬੜਾ ਮੱਚ ਐਡਵਰਟਾਈਜ਼ਡ ਸੈਮੀਨਾਰ, ਹੋਲ ਡੇ ਸੈਮੀਨਾਰ, ਜਿਹਨੂੰ ਇੰਡੀਅਨ ਕੌਂਸਲੇਟ ਅਸ਼ੋਕ ਵੈਂਕਟਸਨ ਉਹਨੇ ਪ੍ਰੀਜ਼ਾਈਡ ਕਰਨਾ ਸੀ ਜਾਂ ਕਿ ਉਸ ਦਾ, ਔਰ ਪਹਿਲੀ ਸਟੇਜ ਤੇ LA ਦੇ ਜਿੰਨੇ 6-7 ਪ੍ਰੋਮੀਨੈਂਟ ਗੁਰਦੁਆਰੇ ਨੇ ਉਹਨਾਂ ਦੀ ਬੈਕਿੰਗ ਸੀ ਨਾਲ, ਔਰ ਉਹ ਸਾਰਿਆਂ ਨੂੰ ਬੜਾ ਵੱਡੀ ਆਪਣੀ ਸਕਸੈਸ ਦੱਸ ਰਹੇ ਸੀ, ਕਿਉਂਕਿ RSS ਨੂੰ ਤਾਲ ਕਟੋਰਾ ਦਿੱਲੀ ਦੇ ਵਿੱਚ ਜਿਵੇਂ ਇਹਨਾਂ ਦਾ ਜਲੂਸ ਨਿਕਲਿਆ, ਉਹਦੇ ਤੋਂ ਬਾਅਦ ਕੋਈ ਹੋਲਡ ਜਿਹਨੂੰ ਕਹਿੰਦੇ ਨੇ ਕਿ ਵੀ ਫਿਗ ਲੀਫ ਟੂ ਕਵਰ ਦੇਅਰ ਨੇਕਡਨੈਸ, ਨਹੀਂ ਕਿ ਵੀ ਉਹਨਾਂ ਨੂੰ ਆਪਣਾ ਨੰਗੇਜ਼ ਕੱਢਣ ਲਈ ਪੱਤਾ ਚਾਹੀਦਾ ਸੀ, ਤੇ ਉਹ ਸਮਝਦੇ ਸੀ ਕਿ ਵੀ ਇਹ ਮੇਨ ਸਟ੍ਰੀਮ ਤੋਂ, ਕਿਉਂਕਿ LA 'ਚ ਪਿਛਲੇ ਕਾਫੀ ਸਮੇਂ ਤੋਂ ਕੋਈ ਬਹੁਤੀ ਪੰਥਕ ਐਕਟੀਵਿਟੀ ਵਾਲਾ ਪਾਰਟ ਰਿਹਾ ਨਹੀਂ ਹੈ। ਅਦਰਵਾਈਜ਼ ਕੈਲੀਫੋਰਨੀਆ ਹੁੰਦਿਆਂ ਵੀ ਅਕਸਰ ਜਿੰਨੇ ਉੱਥੇ ਮੇਜਰ ਗੁਰਦੁਆਰੇ ਨੇ, ਬੁਆਨਾ ਪਾਰਕ ਹੈ, ਲੈਂਕਰਸ਼ਿਮ ਹੈ, ਜਾਂ ਗੁਰਦੁਆਰਾ ਵਰਮੌਂਟ ਹੈ, ਫਿਰ ਐਲਹੰਬਰਾ ਹੈ, ਅਕਸਰ ਮਹੀਨੇ 'ਚ ਇੱਕ ਅੱਧਾ ਪ੍ਰੋਗਰਾਮ ਇੱਕ ਗੁਰਦੁਆਰੇ 'ਚ ਹੁੰਦਾ ਸੀ, ਅਸੀਂ ਡਰਾਈਵ ਡਾਊਨ ਕਰਦੇ ਰਹੇ। ਲੇਕਿਨ ਮੈਂ ਦੇਖਦਾ ਕਿ ਸਮਾਂ ਪਾ ਕੇ ਕਿਵੇਂ ਐਮਬੈਸੀਆਂ ਔਰ ਕੌਂਸਲੇਟਾਂ ਨੇ ਆਪਣਾ ਇਨਫਲੂਐਂਸ ਵਰਤਦੇ ਆਲਮੋਸਟ ਉੱਥੇ ਪਿਛਲੇ ਕਾਫੀ ਪੀਰੀਅਡ ਤੋਂ ਕੋਈ ਜ਼ਾਹਰਾ ਐਕਟੀਵਿਟੀ ਨਹੀਂ ਹੈ, ਹਾਲਾਂ ਨਗਰ ਕੀਰਤਨ ਹੁੰਦਾ ਹੈ ਜਾਂ ਦੂਜਾ ਹੈ। ਔਰ ਉੱਥੇ ਜਿਹੜਾ 3H ਗਰੁੱਪ, ਹੈਪੀ ਹੋਲੀ ਹੈਲਥੀ ਦੇ ਨਾਂ ਥੱਲੇ, ਜਿਵੇਂ ਅਮਰੀਕਨਾਂ ਨੂੰ ਬੇਵਕੂਫ ਬਣਾਉਣ ਲਈ 70ਵਿਆਂ ਦੇ ਵਿੱਚ ਜਿਹੜਾ ਕਸਟਮ ਇੰਸਪੈਕਟਰ ਉੱਥੇ ਜਿਹੜਾ ਡਿਸਮਿਸਡ ਸੀ ਕਰਪਸ਼ਨ ਚਾਰजेस ਦੇ ਉੱਤੇ, ਹਰਭਜਨ ਸਿੰਘ ਪੁਰੀ ਕਰਕੇ ਆਪਣਾ ਨਾਂ ਲਿਖਦਾ ਸੀ, ਉਹ ਅਮਰੀਕਾ, ਔਰ ਉੱਥੇ ਜਾ ਕੇ ਦਿੱਲੀ ਗੋਬਿੰਦ ਸਦਨ ਦੇ ਵਿੱਚ ਵਿਰਸਾ ਸਿੰਘ ਜਿਹੜਾ ਸ੍ਰੀ ਚੰਦ ਦਾ ਚੇਲਾ ਹੋਣ ਦੇ ਨਾਤੇ, ਉਹਦਾ ਆਪਣਾ ਵਿਰਸਾ ਸਿੰਘ ਦਾ ਕ੍ਰਿਮੀਨਲ ਰੈਕਰਡ ਸੀ, ਮਰਡਰ ਕੇਸ 'ਚ ਦੌੜਿਆ ਹੋਇਆ ਸੀ, ਤੇ ਉੱਥੇ ਜਾ ਕੇ ਉਹਨੇ ਆਪਣਾ ਉਹ ਗੋਬਿੰਦ ਸਦਨ ਦੇ ਨਾਂ ਥੱਲੇ ਇਸ ਕਿਸਮ ਦਾ ਡਰਾਮਾ ਸ਼ੁਰੂ ਕੀਤਾ, ਔਰ ਉਹਨੂੰ ਫੁੱਲੀ ਪੋਲੀਟੀਕਲ ਪੈਟਰਨੇਜ ਸੀ ਇੰਦਰਾ ਗਾਂਧੀ ਦੀ ਔਰ ਬੂਟਾ ਸਿੰਘ ਔਰ ਦੂਜੇ ਤੀਜੇ। ਔਰ ਕਿਉਂਕਿ ਜਿੰਨੇ ਲੀਡਰ ਸੀ, ਇਹਨਾਂ ਦੇ ਫਾਰਮ ਜਿਹੜੇ ਨੇ, ਵੱਡੇ ਵੱਡੇ ਖੇਤਾਂ ਦੇ ਫਾਰਮ, ਉਹ ਇਹਨਾਂ ਨੇ ਦਿੱਲੀ ਦੇ ਨੇੜੇ ਤੇੜੇ ਨੋਇਡਾ ਔਰ ਦੂਜੀਆਂ ਥਾਵਾਂ ਦੇ ਉੱਤੇ ਲਿਆ ਹੋਏ ਨੇ, ਉਹਨਾਂ ਦੀ ਉਹ ਦੇਖਭਾਲ ਵੀ ਕਰਦਾ ਸੀ, ਕਿਉਂਕਿ ਸੇਵਾ ਦੇ ਨਾਂ ਥੱਲੇ ਵੱਡੀ ਗਿਣਤੀ 'ਚ ਪੰਜਾਬ ਦੇ ਸਾਡੇ ਪੇਂਡੂ ਭਰਾ ਭੈਣਾਂ ਨਾਲ ਜੁੜੇ ਹੋਏ ਸੀਗੇ। ਉਹ ਆਪਣੇ ਆਪ ਨੂੰ ਕਰਾਮਾਤੀ ਦੱਸ ਕੇ ਔਰ ਜਟਾਵਾਂ ਦੇ ਉੱਤੇ ਦੀ ਪੱਗ ਬੰਨ੍ਹ ਕੇ, ਔਰ ਉਹਨੂੰ ਇਨੀਸ਼ੀਅਲੀ ਪ੍ਰਮੋਟ ਕਰਨ ਦੇ ਵਿੱਚ ਨਿਰਲੇਪ ਕੌਰ, ਗਿਆਨ ਸਿੰਘ ਰਾੜੇਵਾਲਾ ਦੀ ਕੁੜੀ ਸੀ, ਇਹਨਾਂ ਨੂੰ ਸੂਟ ਕਰਦਾ ਸੀ ਇੱਕ ਸਟੇਜ ਤੇ ਨਿਰਲੇਪ ਕੌਰ ਜਾਂ ਇਸ ਵਿਰਸਾ ਸਿੰਘ ਰਾਏ। ਇਹਨਾਂ ਨੇ ਦਿੱਲੀ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੇ ਲਈ ਸੀਸਗੰਜ ਦੇ ਵਿੱਚ ਆਪਣੇ ਗੁੰਡੇ ਭੇਜ ਕੇ ਅੰਦਰੋਂ ਲੌਕ ਲਾ ਲਏ ਸੀ, ਔਰ ਬਾਅਦ 'ਚ ਮੋਰਚਾ ਲਾ ਕੇ ਜਾਂ ਉਸ ਪੀਰੀਅਡ 'ਚ ਉਹਨਾਂ ਨੂੰ ਲਿਬਰੇਟ ਕਰਵਾਇਆ ਗਿਆ ਸੀ। ਸੋ ਜਦੋਂ ਤੁਸੀਂ ਇਹਨਾਂ ਸਾਰਿਆਂ ਦੀ ਹਿਸਟਰੀ ਦੇਖੋਗੇ ਤੇ ਤੁਹਾਨੂੰ ਨਜ਼ਰ ਆ ਜਾਏਗਾ ਕਿ ਵੀ ਇਹ ਜਿਹੜਾ ਟਰੈਕ ਹੈ ਉਹ ਕੀ ਹੈ, ਕਿਵੇਂ ਇੰਡੀਅਨ ਏਜੰਸੀਆਂ, ਜਦੋਂ ਅਸੀਂ 47 ਤੋਂ ਇੱਕਦਮ ਬਾਅਦ ਇਧਰ ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਬਣਾਇਆ, ਦੂਜੇ ਪਾਸੇ ਕਿਵੇਂ ਗੁਰੂ ਡਮ ਖੜਾ ਕੀਤਾ, ਉਹ ਰਾਧਾ ਸਵਾਮੀ ਹੋਣ, ਨਿਰੰਕਾਰੀ ਹੋਣ, ਔਰ ਬਾਅਦ ਦੇ ਵਿੱਚ ਅਸੀਂ ਪੰਜਾਬ 'ਚ ਦੇਖਦੇ ਹਾਂ ਕਿ ਕਿਵੇਂ ਸੌਦਾ ਸਾਧ, ਆਸ਼ੂਤੋਸ਼, ਭਨਿਆਰਾ, ਔਰ ਇਸੇ ਤਰ੍ਹਾਂ ਦਾ ਹੀ ਇਹ ਜਿਹੜਾ ਵਿਰਸਾ ਸਿੰਘ ਨਾਂ ਦਾ ਬੰਦਾ ਦਿੱਲੀ 'ਚ ਬਿਠਾ ਕੇ ਇਹਨੂੰ ਉਹ ਯੂਜ਼ ਵੀ ਕਰਦੇ ਰਹੇ। ਰਸ਼ੀਆ ਦੇ ਵਿੱਚ ਵੀ ਖੁਲਾਇਆ, ਔਰ ਇੱਕ ਇੱਥੇ ਨਿਊ ਜਰਸੀ 'ਚ ਜੂਇਸ਼ ਟਰਨਡ ਸਿੱਖ ਜਿਹੜਾ ਉਹਦਾ ਹੀ ਚੇਲਾ ਹੈ, ਸਿੱਖ ਤਾਂ ਪਤਾ ਨਹੀਂ ਕਿੰਨਾ ਕੁ ਹੈ, ਰਾਹੁਲ ਸਿੰਘ ਨਾਂ ਦਾ। ਸੋ ਉਹਨਾਂ ਰਾਹੀਂ ਇਹਨਾਂ ਦਾ ਇੱਕ ਪੂਰਾ ਸਿਸਟਮ ਹੁੰਦਾ, ਔਰ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਰਿਹਾ। ਬਹੁਤ ਸਾਰੇ ਜਿਹੜੇ ਸਾਡੇ ਲੋਕ ਨੇ ਉਹ ਤਾਂ ਇਨਫਲੂਐਂਸ ਹੋ ਜਾਂਦੇ ਨੇ, ਜਿਨ੍ਹਾਂ ਦੇ ਆਪਣੇ ਬੱਚੇ ਬੱਚੀਆਂ ਸਿੱਖੀ ਸ਼ੁਰੂ ਕਰਨ। ਦੇਖੋ ਜੀ, ਜੋਗੀ ਭਜਨ ਨੇ ਬਾਹਰ ਜਾ ਕੇ ਕਿਵੇਂ ਗੋਰੇ ਸਿੱਖ ਬਣਾਤੇ ਜੀ, ਔਰ ਚੰਗੇ ਲੱਗਦੇ ਨੇ, ਲੰਬੇ ਲੰਬੇ, ਉਹ ਵੀ ਬੀਬੀਆਂ ਐਨ ਪਰੀਆਂ ਵਾਂਗ ਲੱਗਦੀਆਂ, ਚਿੱਟੇ ਕੱਪੜੇ, ਚਿੱਟਾ ਸਾਰਾ ਪਾਇਆ ਹੁੰਦਾ, ਬਹੁਤਿਆਂ ਨੂੰ ਲੱਗਦਾ ਦੇਖੋ ਜੀ ਸਾਡੇ ਆਪਣੇ ਬੱਚੇ ਨਹੀਂ ਸਾਂਭੇ ਜਾਂਦੇ, ਔਰ ਇਹ ਦੇਖੋ ਗੋਰੇ, ਹਾਲਾਂ ਬਸ ਉਹ ਦਰਸ਼ਨੀ ਨੇ। ਔਰ ਮੈਂ ਕਈ ਵਾਰੀ ਇਸ ਗੱਲ ਦਾ ਜ਼ਿਕਰ ਕਰਦਾ ਕਿ ਬਈ ਚਲੋ ਉਹਨਾਂ ਚੋਂ ਜਿਹੜੇ ਤਾਂ ਇਮਾਨਦਾਰੀ ਨਾਲ, ਸਿੱਖੀ ਨਾਲ ਜੁੜੇ ਨੇ, ਉਹਨਾਂ ਅੱਗੇ ਸਾਡਾ ਸਿਰ ਝੁਕਦਾ। ਮੈਂ ਸਾਰਿਆਂ ਨੂੰ ਕਲੱਬ ਟੂਗੈਦਰ ਨਹੀਂ ਕਰਨਾ ਚਾਹੁੰਦਾ, ਪਰ ਜਿਹੜੇ ਇਮਾਨਦਾਰੀ ਨਾਲ, ਜਿਨ੍ਹਾਂ ਨੂੰ ਸਿੱਖੀ ਦੀ ਖੂਬਸੂਰਤੀ, ਬਿਊਟੀ ਨਜ਼ਰ ਆਈ, ਉਹ ਫਿਰ ਭਜਨ ਜੋਗੀ ਦੇ ਚੇਲੇ ਨਹੀਂ ਰਹੇ, ਉਹ ਮੁੱਖ ਧਾਰਾ ਸਿੱਖੀ ਦੇ ਵਿੱਚ ਆਏ। ਉਹਨਾਂ ਨੂੰ ਲੱਗਾ ਕਿ ਵੀ ਇਹ ਸਾਨੂੰ ਇਹ 3H ਦੇ ਥੱਲੇ ਕਲਟ ਬਣਾ ਕੇ
ਇਹ ਤਾਂ ਆਪ ਗੁਰੂ ਬਣ ਕੇ ਜੋ ਕੁਝ ਕਰਦਾ ਹੈ, ਮੈਂ ਉਹਦੇ 'ਚ ਵੀ ਨਹੀਂ ਜਾਣਾ ਚਾਹੁੰਦਾ, ਕਿਉਂਕਿ ਆਲਰੇਡੀ ਇਸ ਕਿਸਮ ਦਾ ਸੀ ਕਿ ਵੀ ਜੋ ਕਿਸੇ ਉਹ ਆਸਾਰਾਮ ਹੋਏ ਜਾਂ ਇਹ ਸੌਦਾ ਸਾਧ ਹੋਏ, ਇਧਰ ਵੀ ਕੋਈ ਗੱਲ ਘੱਟ ਨਹੀਂ ਸੀ। ਔਰ ਇਹਦੇ 'ਚ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਇੱਕ ਹੋਰ ਸਿੱਖ ਧਾਰਮਿਕ ਸ਼ਖਸੀਅਤ ਨੂੰ ਇਸਤੇਮਾਲ ਕਰਕੇ ਫਿਰ ਉਹਦੇ ਖਿਲਾਫ ਜਿਹੜੇ ਕੇਸ ਸੀ ਭਜਨ ਜੋਗੀ ਦੇ, ਉਹਨਾਂ ਨੂੰ ਕਿਵੇਂ ਵਾਪਸ ਕਰਵਾਇਆ ਗਿਆ ਜਾਂ ਕੀ ਹੋਇਆ। ਹੁਣ ਤਾਂ 2004 'ਚ ਉਹਦੀ ਮੌਤ ਹੋ ਗਈ ਸੀ ਯੋਗੀ ਭਜਨ ਦੀ। ਉਸ ਤੋਂ ਬਾਅਦ ਆਪਸੀ ਲੀਗਲ ਲੜਾਈ ਚੱਲਦੀ ਰਹੀ ਕਾਨੂੰਨੀ ਤੌਰ ਤੇ, ਔਰ ਹੁਣ ਉਹਨਾਂ ਦੇ ਅੱਡ ਨੇ, ਇੱਕ ਪਾਸੇ ਉਹਨਾਂ ਦੀ ਵਾਈਫ ਔਰ ਜਵਾਈ ਹੈ, ਔਰ ਦੂਜਾ ਪਾਸਾ ਗਰੁੱਪ ਹੈ ਜਿਹੜੇ ਅਪਰ ਟੌਪ ਵੀ ਸੀ। ਫਿਰ ਹੁਣ ਸਮਝੌਤਾ ਹੋ ਗਿਆ ਕਿ ਉਹ ਇੱਕ ਡਰਟੀ ਹੈ, ਕਿਉਂਕਿ ਉਹਦੇ ਨਾਲ ਕੱਲਾ ਸਿਰਫ ਇਹ ਇਸ ਲੈਵਲ ਤੱਕ ਮਹਿਦੂਦ ਨਹੀਂ ਸੀ, ਮਲਟੀ ਮਿਲੀਅਨ ਡਾਲਰ ਬਿਜ਼ਨਸ, 400 ਕੇ 500 ਮਿਲੀਅਨ ਡਾਲਰ ਦਾ ਪੂਰਾ ਉਹਨਾਂ ਦਾ ਹੈ। ਔਰ ਮੈਨੂੰ ਨਿਊ ਮੈਕਸੀਕੋ ਜਿੱਥੇ ਉਹਨਾਂ ਨੇ ਆਪਣਾ ਹੈੱਡਕੁਆਰਟਰ ਬਣਾਇਆ ਹੋਇਆ, ਉੱਥੇ ਜਾਣ ਦਾ ਮੌਕਾ ਵੀ ਬਣਿਆ ਜੀ। ਕੁਦਰਤੀ ਐਲਬੂਕਰਕੀ ਜਿਹੜੇ ਨੇ ਉੱਥੇ ਜਾਣ ਦਾ ਸੀ, ਤੇ ਉੱਥੋਂ ਅਸੀਂ ਗਏ ਔਰ ਮੈਂ ਜਾ ਕੇ ਫਿਰ ਦੇਖਿਆ ਵੀ ਹੋਇਆ ਸਾਰੇ ਪਾਰਟ ਨੂੰ ਕਿ ਕਿਵੇਂ ਬਾਹਰ ਸ਼ਿਵ ਜੀ ਦੀ ਮੂਰਤੀ ਤੋਂ ਗੱਲ ਸ਼ੁਰੂ ਹੋ ਜਾਂਦੀ ਹੈ ਤੇ ਅੰਦਰ 10 ਬਾਹਾਂ ਵਾਲੀ ਜਿਹੜੀ ਦੁਰਗਾ ਹੈ ਉਸ ਤੋਂ ਲੈ ਕੇ, ਔਰ ਪੂਰਾ ਇੱਕ ਕਲਟ, ਇੱਕ ਤਾਂਤਰਿਕ ਕਲਟ ਕੁੰਡਲਨੀ ਯੋਗਾ ਦੇ ਨਾਂ ਥੱਲੇ। ਲੇਕਿਨ ਕਿਉਂਕਿ ਮੁੱਖ ਧਾਰਾ 'ਚ ਸਾਡੀ ਇਹ ਸਮੱਸਿਆ ਰਹੀ ਹੈ ਕਿ ਅਸੀਂ ਜਜ਼ਬਾਤੀ ਹੋ ਕੇ, ਔਰ ਕਈ ਵਾਰੀ ਇਹ ਜਿਹੜਾ ਬਾਣਾ ਹੈ, ਇੱਕ ਪਾਸੇ ਤਾਂ ਬਾਣਾ ਸ਼ਾਨ ਹੈ, ਗੁਰੂ ਦਾ ਰੂਪ ਹੈ, ਖਾਲਸਾ ਮੇਰੋ ਰੂਪ ਹੈ, ਖਾਸ ਦੇ ਥੱਲੇ ਸਾਡਾ ਸਿਰ ਝੁਕਦਾ ਹੈ, ਪਰ ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਗੁਰੂ ਨੇ ਇਹ ਵੀ ਅਨੰਦਪੁਰ ਦੇ ਵਿੱਚ ਕ੍ਰਿਸ਼ਮਾ ਕਰਕੇ ਸਾਨੂੰ ਦਿਖਾਇਆ ਸੀ ਕਿ ਵੀ ਗਧੇ ਦੇ ਉੱਤੇ ਵੀ ਜੇ ਸ਼ੇਰ ਦੀ ਖੱਲ ਪਾ ਦਿਓ ਤੇ ਇੱਕ ਵਾਰੀ ਤਾਂ ਤੁਹਾਨੂੰ ਇਹ ਪ੍ਰਭਾਵ ਲੱਗਦਾ ਹੈ ਕਿ ਵੀ ਇਹ ਸ਼ੇਰ ਹੈ, ਲੇਕਿਨ ਅਲਟੀਮੇਟਲੀ ਸਾਹਮਣੇ ਆ ਜਾਂਦਾ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਨਾ ਤਾਂ ਕਦੇ ਮੁੱਖ ਧਾਰਾ 'ਚ ਇੱਥੇ ਜਿੰਨੇ ਕੇਸ ਨੇ ਉਹ ਕਿਰਪਾਨ ਦਾ ਹੋਏ, ਦਸਤਾਰ ਦਾ ਹੋਏ, ਦੂਸਰੇ ਹੋਣ ਜਾਂ ਪੋਸਟ 9/11 ਕਿੱਥੇ ਨੇ। ਹਾਲਾਂਕਿ ਐਕਸਪੈਕਟ ਤਾਂ ਇਹ ਹੁੰਦਾ ਹੈ ਕਿ ਵੀ ਇਹ ਅੱਗੇ ਆ ਕੇ ਉਹ ਸਾਡੀਆਂ ਆਪਣੀਆਂ ਜਥੇਬੰਦੀਆਂ ਨਹੀਂ ਲੜੇ, ਇਹਨਾਂ ਦਾ ਇਹ ਜ਼ਰੂਰ ਹੈ ਕਿ ਵੀ ਸਜੇ ਸਜਾਏ ਜਿਹੜੇ ਨੇ ਉਹ ਕਿਸੇ ਨਗਰ ਕੀਰਤਨ 'ਚ ਸ਼ਮੂਲੀਅਤ ਹੋ ਜਾਏ ਜਾਂ ਅਦਰਵਾਈਜ਼ ਉਹਨਾਂ ਦਾ ਬੜਾ ਕਲੋਜ਼ ਕੰਟਰੋਲ ਹੈ ਜਿੱਥੇ ਜਿੱਥੇ ਵੀ ਇਹਨਾਂ ਦੇ ਆਪਣੇ ਉਹਨੂੰ ਕਹਿੰਦੇ ਵੀ ਆਸ਼ਰਮ ਨੇ, ਗੁਰੂ ਰਾਮਦਾਸ ਆਸ਼ਰਮ ਦੇ ਥੱਲੇ, ਔਰ ਉੱਥੇ ਕੋਈ ਹੋਰ ਦੀ ਉੱਥੇ ਕੋਈ ਸੇ ਨਹੀਂ ਹੁੰਦੀ, ਨਾ ਹੀ ਕਿਸੇ ਨੂੰ ਇਹ ਨੇੜੇ ਲੱਗਣ ਦਿੰਦੇ ਨੇ। ਔਰ ਇਹਨਾਂ ਨੇ ਆਪਣਾ ਵੀ ਕੋਈ ਉਹ ਸਿੱਖ ਧਰਮ ਦੇ ਨਹੀਂ, ਸਿੱਖ ਧਰਮ ਹੈ, ਔਰ ਸਿੱਖ ਧਰਮਾਂ ਦੇ ਥੱਲੇ 3H ਆਰਗੇਨਾਈਜੇਸ਼ਨ ਐਜ਼ ਏ ਬਾਡੀ ਡਿਫਰੈਂਟਲੀ ਰਜਿਸਟਰਡ ਹੈ। ਕਿਉਂਕਿ ਮੈਂ ਇਹ ਵੇਰਵਾ ਇਸ ਲਈ ਦਿੱਤਾ ਹੈ ਵੀ ਇਸ ਵੇਲੇ ਸਭ ਤੋਂ ਵੱਡੇ ਝੰਡਾ ਬਰਦਾਰ ਜਿਹੜੇ ਕੋਈ ਹਿੰਦੂਤਵਾਦ ਨੇ, ਪਹਿਲਾਂ ਵੀ ਸੀ, ਪਰ ਪਹਿਲਾਂ ਜਿੰਨੀ ਦੇਰ ਭਜਨ ਜੋਗੀ ਰਿਹਾ ਉਹ ਥੋੜਾ ਸਮਾਰਟ ਪੋਲੀਟੀਸ਼ੀਅਨ ਵੀ ਸੀ, ਅਕਾਲੀਆਂ ਨੂੰ ਵੀ ਗੁੱਡ ਹਿਊਮਰ 'ਚ ਰੱਖਦਾ ਸੀ। ਜਥੇਦਾਰ ਜਿਹੜੇ ਨੇ ਜਿੰਨੇ ਆਉਂਦੇ ਸਿੱਧੇ ਨਿਊ ਮੈਕਸੀਕੋ ਜਾਂਦੇ ਸੀ, ਉਹ ਲਿਫਾਫਾ ਭਾਰੀ ਦਿੰਦਾ ਸੀ, ਔਰ ਸਾਰਿਆਂ ਨੂੰ ਹੁੰਦਾ ਸੀ ਕਿ ਜੀ ਦੇਖੋ ਇੱਕ ਅੱਧਾ ਜਥੇਦਾਰ ਤਾਂ ਉਹਨੇ ਜਥੇਦਾਰੀ ਗਵਾ ਲਈ, ਜੋਗਣਾ ਤੋਂ ਸੇਵਾ ਕਰਵਾਉਂਦੇ। ਸੋ ਕੁੱਲ ਮਿਲਾ ਕੇ ਉਹ ਜਿਹੜਾ ਪਾਰਟ ਹੈ ਉਹ ਇੱਕ ਡਿਫਰੈਂਟ ਕਹਾਣੀ ਹੈ। ਲੇਕਿਨ ਅਸੀਂ ਫਿਰ ਵੀ ਇਸ ਸਾਰੇ ਨੂੰ ਕਦੇ ਨਹੀਂ ਲੈਂਦੇ ਇਸ, ਕਿਉਂਕਿ ਹੁਣ ਇਸ ਵੇਲੇ ਅਮਰੀਕਾ ਦੇ ਵਿੱਚ ਵੀ ਔਰ ਬਾਹਰ ਵੀ, ਅਮਰੀਕਾ 'ਚ ਕਿਉਂਕਿ ਸਾਡਾ ਵਾਹ ਪੈਂਦਾ, ਇਹ ਇਸ ਵੇਲੇ ਹਿੰਦੂਤਵਾ ਦੇ ਪੱਕੇ ਜਿਹੜੇ ਨੇ ਉਹਨਾਂ ਨੇ ਸ਼ੋਅ ਪਰਸਨ ਰੱਖੇ ਨੇ, ਸਿੱਖੀ ਦਾ ਦਿਖਾ ਕੇ ਦੇਖੋ ਜੀ। ਔਰ ਕਿਉਂਕਿ ਹੁਣ ਉੱਥੇ ਵੀ ਅਸੀਂ ਤਾਲ ਖਟੋਰਾ 'ਚ ਦੇਖਿਆ ਇੱਦਾਂ ਦੇ ਹੀ ਚਿੱਟ ਕੱਪੜੀਏ ਬਗਲੇ, ਉਹ ਨਾਮਧਾਰੀ ਹੋਣ, ਨਿਰੰਕਾਰੀ ਹੋਣ, ਔਰ ਉਹੀ ਜਿਹੜੇ ਨੇ ਉਹਨਾਂ ਸਾਰਿਆਂ ਜਿਹੜਾ ਉਹ ਸਾਰੇ ਨੂੰ ਉਹਨਾਂ ਨੇ ਉੱਥੇ ਆਪਣਾ ਪੂਰਾ ਸ਼ੋਅ ਦਿੱਤਾ। ਨਾਮਧਾਰੀਆਂ ਦਾ ਸ਼ੋਅ ਸੀ, ਨਿਰੰਕਾਰੀਆਂ ਦਾ ਸੀ, ਔਰ ਉਹ ਬੜੇ ਲੋਕ ਉੱਥੇ ਲਿਆ ਕੇ ਉਹਨਾਂ ਨੇ ਬਿਠਾਏ ਹੋਏ ਨੇ। ਇਸੇ ਤਰ੍ਹਾਂ ਇਹ ਜਿਹੜਾ ਕਿਉਂਕਿ ਜਿਉਂ ਹੀ ਇਹ ਕੈਂਪੇਨ ਸ਼ੁਰੂ ਹੋਇਆ ਕਿ ਵੀ ਇਹ ਤਾਂ RSS ਦਾ ਸ਼ੋਅ ਹੈ, ਔਰ ਜਦੋਂ ਤੱਕ ਗੁਰਦੁਆਰਾ ਸਾਹਿਬਾਨ ਨੂੰ ਸਮਝ ਆਈ ਉਹਨਾਂ ਨੇ ਤਾਂ ਚਲੋ, ਮੈਂ ਐਪਰੀਸ਼ੀਏਟ ਕਰਦਾ ਵੀ ਕਈ ਵਾਰੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਆਪਣੇ ਪੜ੍ਹਨ ਲਿਖਣ ਦਾ ਤਾਂ ਬਹੁਤਾ ਸ਼ੌਕ ਨਹੀਂ ਹੈ, ਜਾਂ ਬਹੁਤਿਆਂ ਨੂੰ ਜਦੋਂ ਤੁਸੀਂ ਕਹੋ ਜੀ 350 ਸਾਲਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣਾ, ਕਿਹੜਾ ਸਿੱਖ ਕਹੇਗਾ ਕਿ ਜੀ ਨਹੀਂ ਮਨਾਉਣਾ ਚਾਹੀਦਾ, ਪਰ ਉਹਦੇ ਪਿੱਛੇ ਕੀ ਹੈ ਔਰ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਆਪਣੇ ਹਿੰਦੂਤਵਾ ਦੇ ਏਜੰਡੇ ਲਈ ਔਰ ਐਂਟਾਈ ਇਸਲਾਮ ਪ੍ਰੈਜ਼ੈਂਟ ਕਰਕੇ ਵਰਤਣਾ ਚਾਹੁੰਦੇ ਨੇ। ਸੋ ਜਦੋਂ ਤੱਕ ਗੁਰਦੁਆਰਿਆਂ ਨੂੰ ਸਮਝ ਉਹਨਾਂ ਤੱਕ ਪਹੁੰਚ ਹੋਈ ਔਰ ਉਹਨਾਂ ਦੀ ਲੋਕਲ ਕਮਿਊਨਿਟੀ ਨੇ ਇਸ ਲਈ ਐਫਰਟ ਕੀਤਾ, ਉਹ ਤਾਂ ਸਾਰੇ ਪਾਸੇ ਹਟ ਗਏ, ਔਰ ਈਵਨ ਜਿਹੜੇ ਸਟੂਡੈਂਟ ਐਕਟਿਵਿਸਟ ਵੀ ਸੀ ਉਹ ਵੀ ਪਾਸੇ ਹੋ ਗਏ। ਉਹ ਨਤੀਜੇ ਦੇ ਤੌਰ ਤੇ ਉਹ ਦਿਨ ਆ ਗਿਆ ਜਿੱਦਣ ਕਿ ਉਹ ਸੈਮੀਨਾਰ ਹੋਣਾ ਸੀ ਜੀ, ਔਰ ਉੱਥੇ ਇੰਡੀਅਨ ਕੌਂਸੂਲੇਟ ਔਰ ਪੂਰੀ ਸੱਜ ਧੱਜ ਨਾਲ ਉਹੀ ਯੋਗੀ ਭਜਨ ਦੇ 1.5-2 ਦਰਜਨ ਚੇਲੇ ਜਿਹੜੇ ਨੇ
ਉਹੀ ਚੇਲੇ ਚੇਲੀਆਂ ਉਹੀ ਬੈਠੇ ਸੀ। ਔਰ ਉਹਦੇ 'ਚ ਕਿਉਂਕਿ ਅਸੀਂ ਇਸ ਦੇ ਉੱਤੇ ਸੈਗਮੈਂਟ ਵੀ ਕੀਤੇ ਹੋਏ ਸੀ, ਪ੍ਰੋਟੈਸਟ ਦੀ ਕਾਲ ਵੀ ਸੀ, ਲੇਕਿਨ ਮੈਂ ਸਮਝਦਾ ਵੀ ਹੁਣ ਅਸੀਂ ਗੱਲ ਕਰਦੇ ਹਾਂ ਅਚੀਵਮੈਂਟ ਇੱਕ ਪਾਸੇ ਤੇ ਜਿੱਥੇ ਅਸੀਂ ਅੱਜ ਵੀ 1.25 ਲੱਖ ਸਪਿਰਿਟ ਦੀ ਗੱਲ ਕਰਦੇ ਹਾਂ। ਜਦੋਂ ਅਕਸਰ ਇਹ ਅਲਫਾਜ਼ ਦੁਹਰਾਏ ਜਾਂਦੇ ਨੇ 10ਵੇਂ ਪਾਤਸ਼ਾਹ ਦੇ ਕਿ चिड़ियों से मैं बाज तोड़ाऊं 1.25 लाख से एक लड़ाऊं तब है गोविंद सिंह नाम कहाऊं। सो ਜ਼ਾਹਰ है कि चिड़ियां तो बाज तोड़ना एक मैटाफर है, अलंकार है। चिड़ी हमेशा कमजोर है, बाज ਉਹਦਾ शिकार करदा है। मतलब ਇਹ है कि ਜ਼ਾਲਮ ਜਿਹੜਾ ਕਿ ਵਿਕਟਮ ਸਮਝਦਾ ਦੂਜਿਆਂ ਨੂੰ ਔਰ ਵਿਕਟਮ ਬਣਾਉਂਦਾ ਹੈ ਜ਼ੁਲਮ ਦੇ ਨਾਲ, ਜ਼ੋਰ ਦੇ ਨਾਲ। ਜਿੱਦਨ ਵਿਕਟਮ ਵਾਪਸ ਮੁੜ ਕੇ ਉਹਦੀਆਂ ਅੱਖਾਂ 'ਚ ਜ਼ਾਲਮ ਦੀਆਂ ਅੱਖਾਂ ਪਾ ਕੇ ਉਹਨੂੰ ਚੈਲੰਜ ਕਰੇ, ਸਮਝੋ ਚਿੜੀ ਨੇ ਬਾਜ਼ ਨੂੰ ਚੈਲੰਜ ਕੀਤਾ। ਇਸੇ ਤਰ੍ਹਾਂ ਜਦੋਂ ਅਸੀਂ 1.25 ਲੱਖ ਸਪਿਰਿਟ ਦੀ ਗੱਲ ਕਰਦੇ ਹਾਂ, ਕੋਈ ਇਹ ਨਹੀਂ ਹੈ ਵੀ ਇੱਕ ਬੰਦੇ ਨੇ 1.25 ਲੱਖ ਨੂੰ ਮਾਰ ਲੈਣਾ, ਲੇਕਿਨ ਇਹ ਸਪਿਰਿਟ ਹੈ ਕਿ ਜੇ 1.25 ਲੱਖ ਬੰਦਾ ਵੀ ਇਕੱਠਾ ਹੋ ਕੇ ਤੁਹਾਡੀ ਸਪਿਰਿਟ ਨੂੰ ਦਬਾਉਣਾ ਚਾਹੇ, ਤੁਹਾਡੇ ਫੇਥ ਨੂੰ ਕਮਜ਼ੋਰ ਕਰਨਾ ਚਾਹੇ, ਤੁਹਾਨੂੰ ਆਪਣੇ ਅਕੀਦੇ ਤੋਂ ਜਿਹੜਾ ਉਹ ਡਰਾਉਣਾ ਚਾਹੇ ਜਾਂ ਡਗਾਉਣਾ ਚਾਹੇ, ਤੇ ਤੁਸੀਂ ਡਿਫਾਈਂਸ ਦੇ ਨਾਲ ਖਲੋਂਦੇ ਹੋ ਔਰ ਤੁਸੀਂ ਦੱਸਦੇ ਹੋ ਕਿ ਵੀ ਸਿੱਖੀ ਕੀ ਹੈ ਜੀ। ਔਰ ਇਸ ਜਿਹੜਾ ਉਹਨਾਂ ਦਾ ਅੰਦਰ ਇਸ ਕਿਸਮ ਦਾ ਜੋਗੀ ਸ਼ੋਅ ਸੀ ਜਿਹਦੇ 'ਚ ਕਿ ਇੰਡੀਅਨ ਕੌਂਸੂਲੇਟ ਦੇ ਸਿਰ ਤੇ ਇਹਨਾਂ ਨੇ ਪੱਗ ਰੱਖ ਕੇ ਫਿਰ ਉਹਨੂੰ ਨਵਾਜਣਾ ਸੀ ਤੇ ਫਿਰ ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਉਸ ਸੌਦੇ ਨੂੰ ਵੇਚਣਾ ਸੀ, ਬਾਹਰ ਦੱਸਣਾ ਸੀ ਕਿ ਦੇਖੋ ਜੀ ਇਹ ਕਿਵੇਂ ਅਮਰੀਕਾ ਦੇ ਸਿੱਖਾਂ ਨੇ ਕੀ ਵਡਿਆਇਆ ਉਹਨਾਂ ਨੂੰ। ਉਹਨਾਂ ਦਾ ਉਹ ਸਾਰਾ ਜਿਹੜਾ ਖੇਡ ਹੈ ਜਿਹੜਾ ਉਹਨਾਂ ਨੇ ਖੇਡਣੀ ਸੀ, ਉਹਨੂੰ ਭਜਨ ਸਿੰਘ ਪਿੰਡਰ ਜਿਹੜੇ ਕਿ ਸਿੱਖ ਇਨਫੋਰਮੇਸ਼ਨ ਸੈਂਟਰ ਦੇ ਕਰਤਾ ਧਰਤਾ ਵੀ ਨੇ ਔਰ ਕਿਸੇ ਵੇਲੇ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਰਹੇ, ਪੰਥਕ ਭਾਵਨਾ ਰੱਖਦੇ ਨੇ, ਭਾਵੇਂ ਜਿਹੜਾ ਬਹੁਤ ਵਾਰ ਤੁਸੀਂ ਅੱਡ-ਅੱਡ ਪਲੇਟਫਾਰਮਸ ਤੇ ਕੰਮ ਕਰਦੇ ਹੋ। ਔਰ ਜਿਸ ਸਪਿਰਿਟ ਦੇ ਨਾਲ, ਜਿਸ ਕਰੇਜ ਦੇ ਨਾਲ ਸਿੰਗਲ ਹੈਂਡਡਲੀ ਉਹਨਾਂ ਨੇ ਜਿਹੜਾ ਉਹ ਸਾਰੇ ਨੂੰ ਜਿਹਨੂੰ ਕਹਿੰਦੇ ਟੂ ਟਰਨ ਦਾ ਟੇਬਲਸ ਉਹ ਕੀਤਾ। ਉਹ ਅਸੀਂ ਇਸ ਵੇਰਵੇ 'ਚ ਜਾਣ ਤੋਂ ਹੋਰ ਵੇਰਵਾ ਕਰਨ ਤੋਂ ਪਹਿਲਾਂ 6 ਮਿੰਟ ਦੀ ਵੀਡੀਓ ਹੈ ਜਿਹੜੀ ਸਿੱਖ ਇਨਫੋਰਮੇਸ਼ਨ ਸੈਂਟਰ ਨੇ ਸਰਕੂਲੇਟ ਕੀਤੀ ਹੈ ਔਰ 4 ਚੁਫੇਰੇ ਵਾਇਰਲ ਹੋਈ ਔਰ ਉਸ ਦੇ ਉੱਤੇ ਬੜੇ ਹਾਂ ਪੱਖੀ, ਕਿਉਂਕਿ ਮੈਨੂੰ ਉਦੋਂ ਲੱਗਦਾ ਮੈਂ ਤਾਂ ਆਪ ਦੇਖਦਾ ਨਹੀਂ ਕੀ ਵਾਇਰਲ ਹੋਇਆ ਕੀ ਨਹੀਂ ਹੈ, ਪਰ ਜੇ 5-6 ਡਿਫਰੈਂਟ ਸੋਰਸਿਸ ਤੋਂ ਜਿਨ੍ਹਾਂ ਦਾ ਇੱਕ ਦੂਜੇ ਨਾਲ ਤਾਲੁਕ ਨਹੀਂ ਹੈ ਮੈਨੂੰ ਉਹ ਫਾਰਵਰਡ ਹੋ ਰਹੀ ਹੋਏ ਕਿ ਜੀ ਆਹ ਦੇਖੋ ਕਿਆ ਕਰਕੇ ਦਿਖਾ ਦਿੱਤਾ ਹੈ। ਸੋ ਜ਼ਾਹਰ ਹੈ ਵੀ ਕੌਮ ਦੇ ਵਿੱਚ ਇਸ ਐਫਰਟ ਨੂੰ ਐਪਰੀਸ਼ੀਏਟ ਕੀਤਾ ਗਿਆ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਉਹ ਜ਼ਰਾ ਵੀਡੀਓ ਦਿਖਾ ਦੇਣ ਤੇ ਉਹਦੇ ਤੋਂ ਹੀ ਅੰਦਾਜ਼ਾ ਹੋ ਜਾਏਗਾ ਕਿ ਕਿਵੇਂ ਜਿਹੜਾ ਇਹਨਾਂ ਦਾ ਉਹ ਖੇਡ ਜਿਹੜਾ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ। ਠੀਕ ਹੈ, ਸੋ ਇਹਨੂੰ ਦਿਖਾ ਦੇਣ। And welcome us all here today. Thank you. Dr. Sahota would like to come up and honor Ashokji before we begin. I protest this activity. Guru Gobind Singh is a warrior. You are a coward. You have killed so many people in New Delhi. We are suffering. You are coming here representing the government. You say Guru Gobind Singh is defender of truth. You, right here, are representing untruth. You say Guru Gobind Singh represents equality. You represent caste. You are casteist. You belong to the Hindutva forces. You have no business coming here to represent Guru Gobind Singh. We condemn you for coming here. Okay. All the Sikhs who are here, they should boycott. You get arrested, do you? I don't mind. You can arrest me, but you cannot put a turban. That's disgraceful, but put a turban on this consulate. He does not deserve the turban. I am telling you. Opinion. Tell him don't put the turban then. No. Take the turban away. He has his voice. No. Yours. You. Guys, out. पंथ की जीत राज करेगा. Sir. राज करेगा. राज करेगा खालसा. पंथ की जीत. पंथ की जीत. राज करेगा खालसा. I got the right. It's a free admission. I'm protesting.
Right, he's an Indian consulate. It's private He's representing. property. It's private No private property, property. and This you is can a be government removed. institution. We appreciate your opinion. जीत राज करेगा खालसा राज करेगा खालसा Indian government मुर्दाबाद Indian government मुर्दाबाद Indian consulate मुर्दाबाद Shame shame on you. You represent the New York Times. They said this the Yogi Adpajan. He is a rapist in the New York Times. We have no business catering to the cult. This is a free country. This is not India. This is private This is property. not India. Sir, this is a This private is not school. Hindutva forces. Indian consulate, Murdabad. Indian consulate, Murdabad. Take him away. I'll be quiet. Take him away. No, Indian we're consulate, taking you Murdabad. Indian consulate, Your Murdabad. opinion is appreciated. Indian consulate, Your Murdabad. bad manners Indian are not. consulate, Murdabad. Indian consulate, Murdabad. Your Indian bad consulate, manners Murdabad. are not. Indian consulate, Murdabad. Indian consulate, Murdabad. No turban for oppressors. No Guru Gobind Singh turban for oppressors. No Guru Gobind Singh turban for oppressors. No Guru Gobind Singh turban for oppressors. Shame on Yogi cult. Shame on Yogi Bhajan cult. Yogi Bhajan Hindutva force. Yogi Bhajan Hindutva force. As we are Indian dealing government Murdabad. Indian government Murdabad. with this, Indian government we'll take a Murdabad. pause. Guru Gobind If Singh. anybody would like Guru to Gobind Singh have Jindabad. some We chat don't want as that we consulate wait, here. you may We do don't want so. that consulate We're going here. to have a short We break. don't want that consulate here. And let us No all Indian consulate. remember and No Indian recognize consulate. that No we are Indian one, consulate. No that Indian humanity consulate. is one. No Indian consulate. 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 Indian consulate Murdabad. Indian consulate Murdabad. Indian consulate Murdabad. Yogi Bhajan Murdabad. Yogi Bhajan Murdabad. Yogi Bhajan Murdabad. Indian consulate Murdabad. Yogi Bhajan Murdabad. Yogi Bhajan Hindu cult. We are taking a 15-minute break. If you would like to have Yogi some chai Hindu cult. and some Shame, chai and spice about Indian government Murdabad. Indian government Murdabad. Don't touch me. Indian government, take your hand away. Indian government Murdabad. Indian government Murdabad. Guru Gobind Singh Jindabad. Guru Gobind Singh Jindabad. Moonwasi Bhojan 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 Jindabad. Indian government Murdabad. 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 India Chamcha Murdabad. Hindu sect. Hindutva sect Murdabad. Hindutva sect Murdabad. Hindutva sect Murdabad. What about you? Hindutva sect Murdabad. What I would like to encourage is that everybody step out in the halls. He's getting the attention he wants right now. I think we should stop doing it and let the security deal with him. As you say, we have spirited debate in our community all the time. Don't put double. Don't put double. Don't disgrace us. Guru Gobind Singh came giving Guru Gobind Singh came to defeat Hindutva. Guru Gobind Singh fought against the Pahadi Rajas. He fought against the Hindu Rajas. He represents the Hindu Raj. No turban for him. Take the turban away. No turban. ਜੀ ਡਾਕਟਰ ਸਾਹਿਬ ਸਲਾਮ ਹੈ ਵੀਰ ਭਜਨ ਸਿੰਘ ਦੇ ਕਰੇਜ ਨੂੰ ਆਪਾਂ ਕਰਦੇ ਹਾਂ ਕਿ ਦੇਖੋ ਉਹਨਾਂ ਨੇ ਇਕੱਲਿਆਂ ਨੇ 1.25 ਲੱਖ ਦੇ ਬਰਾਬਰ ਕੰਮ ਕੀਤਾ ਹੈ ਆਪਣਾ ਜੋ ਵੀ ਖਾਲਿਸਤਾਨ ਦੇ ਨਾਰੇ ਲਗਾਏ ਚੈਲੰਜ ਕੀਤਾ ਹੈ ਇਸ ਰਿਮਾਰਟ ਵੱਲ ਜੀ ਡਾਕਟਰ ਨਹੀਂ ਔਰ ਦੇਖੋ ਹਾਲਾਂਕਿ ਜਦੋਂ ਤੈਸ਼ ਦੀਆਂ ਘੜੀਆਂ ਹੁੰਦੀਆਂ ਨੇ ਪ੍ਰੋਵੋਕੇਸ਼ਨ ਹੁੰਦੀ ਹੈ ਅੱਗੇ ਬੈਠੀ ਬੀਬੀ ਇੱਕ ਬ੍ਰੋਸ਼ਰ ਨਾਲ ਪਿੱਛੇ ਹਿੱਟ ਕਰ ਰਹੀ ਹੈ ਦੇਖਿਆ ਮੈਂ
ਉਹਨਾਂ ਨੇ ਜੋ ਗੱਲਾਂ ਕਹੀਆਂ ਬਿਲਕੁਲ ਕੋਈ ਵੀ ਐਸੀ ਗੱਲ ਨਹੀਂ ਹੈ ਜਿਹੜੀ ਕਿ ਅਨਪਾਰਲੀਮੈਂਟਰੀ ਹੋਏ। ਔਰ ਉਹਨਾਂ ਦੀ ਸਿੱਖ ਇਨਫੋਰਮੇਸ਼ਨ ਸੈਂਟਰ ਵੱਲੋਂ ਹੀ ਪੰਜਾਬੀ 'ਚ ਵੀ ਪ੍ਰੈਸ ਰਿਲੀਜ਼ ਹੈ, ਅੰਗਰੇਜ਼ੀ 'ਚ ਵੀ ਹੈ ਜੀ। ਉਹਨਾਂ ਨੇ ਜੋ ਹੀ ਜਿਹੜਾ ਡਾਕਟਰ ਸਹੋਤਾ, ਹਰਵਿੰਦਰ ਸਹੋਤਾ ਭਾਰਤੀ ਕੌਂਸਲੇਟ ਅਸ਼ੋਕ ਵੈਂਕਟਸਨ ਦੇ ਸਿਰ ਦੇ ਉੱਤੇ ਪੱਗ ਰੱਖਣ ਲਈ ਖਲੋਤਾ ਹੈ, ਉਹਨਾਂ ਨੇ ਕਿਹਾ ਜੀ ਉਹਨਾਂ ਦਾ ਸਨਮਾਨ। ਇਹ ਇੱਕ ਨਵਾਂ ਫਰਾਡ ਸ਼ੁਰੂ ਕੀਤਾ ਹੈ। ਦਸਤਾਰ ਜਾਂ ਜਦੋਂ ਅਸੀਂ ਪੱਗ ਕਹਿੰਦੇ ਹਾਂ, ਇਹ ਸਿਰ ਦਾ ਸਿਰਫ ਤਾਜ ਹੀ ਨਹੀਂ ਹੈ। ਤਾਜ ਤਾਂ ਆਉਂਦੇ ਨੇ ਜਾਂਦੇ ਨੇ, ਇਹ ਤਾਂ ਧੋਣ ਦੇ ਨਾਲ ਲੱਥਦੀ ਹੈ, ਉਵੇਂ ਇਹਦਾ ਰੁਤਬਾ ਹੈ। ਲੇਕਿਨ ਇਹ ਇੱਕ ਇਹਨਾਂ ਨੇ ਨਵਾਂ ਡਰਾਮਾ ਸ਼ੁਰੂ ਕੀਤਾ। ਪਹਿਲਾਂ ਤਾਂ ਗਲ 'ਚ ਪਰਨਾ ਪਾਉਣ ਦੀ ਲਾਈਨ ਸੀ ਜੀ, ਸਿਰੋਂ ਪਾਓ। ਹੁਣ ਉਹ ਵੱਜੀ ਭਜਾਈ ਪੱਗ ਜਿਹੜੀ ਹੈ ਉਹ ਪੰਜਾਬ 'ਚ ਕੋਈ ਆਉਂਦਾ ਉਹ ਕਾਂਗਰਸੀ ਵੀ ਉਵੇਂ ਹੀ ਕਰਦੇ ਨੇ, ਤਾਂ ਇੱਥੇ ਵੀ ਉਹਨਾਂ ਨੇ ਉਹ ਰੱਖਣਾ ਚਾਹਿਆ। ਪੱਗ ਜਿਹੜੀ ਹੈ ਉਹਨੂੰ ਕਿਹਾ ਜੀ ਡਾਕਟਰ ਸਹੋਤਾ ਇਹਦਾ ਇੰਡੀਅਨ ਕੌਂਸਲੇਟ ਦਾ ਸਨਮਾਨ ਕਰਨਗੇ। ਉਦੋਂ ਹੀ ਉਹਨਾਂ ਨੇ ਜਿਹੜਾ ਭਜਨ ਸਿੰਘ ਭਿੰਡਰ ਨੇ ਇਹਦਾ ਵਿਰੋਧ ਕਰਦਿਆਂ ਕਿਹਾ, ਉਹਨਾਂ ਨੇ ਆਪਣੀ ਕੁਰਸੀ ਤੋਂ ਉੱਠ ਕੇ ਜ਼ੋਰਦਾਰ ਆਵਾਜ਼ 'ਚ ਕਿਹਾ ਮੈਂ ਇਸ ਹਰਕਤ ਦਾ ਵਿਰੋਧ ਕਰਦਾ। ਔਰ ਉਦੋਂ ਡਾਕਟਰ ਸਹੋਤਾ ਦਸਤਾਰ ਲੈ ਕੇ ਕੌਂਸਲੇਟ ਵੱਲ ਵੱਧ ਰਹੇ ਸੀ ਔਰ ਉਹਨਾਂ ਨੇ ਵਿਰੋਧ ਜਾਰੀ ਰੱਖਦਿਆਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਨ ਯੋਧੇ ਸਨ ਅਤੇ ਤੁਸੀਂ ਬੁਜ਼ਦਿਲ ਸਰਕਾਰ ਦੇ ਨੁਮਾਇੰਦੇ ਹੋ ਜਿਸ ਨੇ ਹਜ਼ਾਰਾਂ ਸਿੱਖਾਂ ਦਾ ਦਿੱਲੀ ਵਿੱਚ ਕਤਲੇਆਮ ਕੀਤਾ। ਅਸੀਂ ਇਸ ਦਾ ਅਸਰ ਭੁਗਤ ਰਹੇ। ਤੁਸੀਂ ਉਸ ਭਾਰਤ ਸਰਕਾਰ ਦੇ ਨੁਮਾਇੰਦੇ ਬਣ ਕੇ ਆਏ ਹੋ ਤੇ ਕਹਿ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਸੱਚ ਦੇ ਰੱਖਿਅਕ ਸਨ, ਪਰ ਤੁਸੀਂ ਇੱਥੇ ਅਸੱਤ ਦੀ ਨੁਮਾਇੰਦਗੀ ਕਰ ਰਹੇ ਹੋ। ਤੁਸੀਂ ਕਹਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਬਰਾਬਰਤਾ ਦਾ ਹੋਕਾ ਦਿੰਦੇ ਸਨ, ਪਰ ਤੁਸੀਂ ਜ਼ਾਤ-ਪਾਤ ਦੀ ਨੁਮਾਇੰਦਗੀ ਕਰ ਰਹੇ ਹੋ। ਤੁਸੀਂ ਜਾਤੀਵਾਦ ਦੇ ਸਮਰਥਕ ਹੋ। ਤੁਹਾਡਾ ਸਬੰਧ ਹਿੰਦੂਤਵੀ ਤਾਕਤਾਂ ਨਾਲ ਹੈ। ਇਸ ਤਰ੍ਹਾਂ ਤੁਹਾਡਾ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨੁਮਾਇੰਦਗੀ ਕਰਨ ਦਾ ਕੋਈ ਹੱਕ ਨਹੀਂ ਬਣਦਾ। ਅਸੀਂ ਤੁਹਾਡਾ ਇੱਥੇ ਆਉਣ ਤੇ ਕਰੜੇ ਸ਼ਬਦਾਂ 'ਚ ਵਿਰੋਧ ਕਰਦੇ ਹਾਂ। ਹੁਣ ਇਹ ਤੁਹਾਡਾ ਹੱਕ ਹੈ ਔਰ ਇਹੀ ਕਾਰਨ ਸੀ ਕਿ ਬੇਸ਼ੱਕ ਉਹਨਾਂ ਨੇ ਸਿਕਿਉਰਿਟੀ ਸੱਦੀ, ਉਹਨਾਂ ਨੇ ਵੀ ਦੇਖਿਆ ਔਰ ਉਹਨਾਂ ਨੂੰ ਰਿਸਟ੍ਰੇਨ ਕਰਨ ਦੀ ਵੀ ਉਹਨਾਂ ਨੇ ਕਿਹਾ ਮੈਨੂੰ ਟੱਚ ਨਾ ਕਰੋ। ਔਰ ਉਹ ਜਿਹੜੇ ਦੂਜੇ ਸੀ, ਇੱਕ ਹੋਰ ਫਰਾਡ ਪ੍ਰੋਫੈਸਰ ਪਿਸ਼ੌਰਾ ਸਿੰਘ ਮੈਕਲੋਇਡ ਦਾ ਚੇਲਾ, ਉਹ ਵੀ ਖਿਸਕਿਆ ਤੇ ਇੱਕ ਬਲਦੀਪ ਸਿੰਘ ਨਾਂ ਦਾ ਅਪਰਚੂਨਿਸਟ ਰਾਗੀ ਜਿਹੜਾ ਹੈ ਉਹ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਲੜਿਆ, ਫਿਰ ਕੇਜਰੀਵਾਲ ਨੂੰ ਛੱਡਤਾ, ਫਿਰ ਆਜ਼ਾਦ ਖਲੋਣਾ ਚਾਹੁੰਦਾ ਸੀ। ਜਦੋਂ ਖਡੂਰ ਸਾਹਿਬ MLA ਦੀ ਚੋਣ ਹੋਈ ਉਹਦੇ 'ਚ ਲੱਗਾ ਕਿ ਵੀ ਉੱਥੇ ਤਾਂ ਵੋਟਰ ਹੀ ਰਜਿਸਟਰਡ ਨਹੀਂ ਹੈ ਜਾਂ ਜਿੰਨਾ ਟਾਈਮ ਚਾਹੀਦਾ ਉਹ ਨਹੀਂ ਹੋਇਆ ਹੋਇਆ, ਤੇ ਉਹ ਇਹਨਾਂ ਦਾ ਹੀ ਚੇਲਾ ਸ਼ੁਰੂ ਤੋਂ ਇੱਥੇ ਆ ਕੇ ਇਹਨਾਂ ਦੇ ਨਾਲ ਹੀ ਜੁੜਿਆ ਹੋਇਆ। ਉਹਨੇ ਵੀ ਇਸ ਕਿਸਮ ਦਾ ਜਿਹੜਾ ਨਾ ਪੱਕੀ ਗੱਲਾਂ ਕੀਤੀਆਂ ਔਰ ਬਾਅਦ 'ਚ ਉਹਨੇ ਆਪਣੀ ਕੋਈ ਵੀਡੀਓ ਵੀ ਸਰਕੂਲੇਟ ਕੀਤੀ ਹੈ। ਸੋ ਅਸੀਂ ਇਹਨਾਂ ਨੂੰ ਇੰਪੋਰਟੈਂਸ ਨਹੀਂ ਦੇਣਾ ਚਾਹੁੰਦੇ। ਅਸੀਂ ਸਮਝਦੇ ਹਾਂ ਵੀ ਜੋ ਕੁਝ ਸਰ ਭਜਨ ਸਿੰਘ ਭਿੰਡਰ ਨੇ ਕੀਤਾ ਕੋਈ ਵੀ ਅਣਖੀ ਸਿੱਖ ਇਵੇਂ ਹੀ ਕਰੇਗਾ ਔਰ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਇਆ, ਬਿਨਾਂ ਕਿਸੇ ਦੇ ਪ੍ਰਤੀ ਕੋਈ ਜ਼ਾਤੀ ਗੱਲ ਕੀਤੇ, ਸਿਧਾਂਤਕ ਗੱਲ ਹੈ ਕਿ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਤੁਸੀਂ ਹਿੰਦੂਤਵੀ ਤਾਕਤਾਂ, ਤੁਸੀਂ ਹਜ਼ਾਰਾਂ ਸਿੱਖ ਮਾਰੇ ਨੇ ਦਿੱਲੀ ਦੇ ਵਿੱਚ, ਹਜ਼ਾਰਾਂ ਮੁਸਲਮਾਨ ਮੋਦੀ ਨੇ ਗੁਜਰਾਤ ਦੇ ਵਿੱਚ ਮਾਰੇ ਨੇ। ਅੱਜ ਤੁਸੀਂ ਘੱਟ ਗਿਣਤੀਆਂ ਦੇ ਖਿਲਾਫ, ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਜ਼ੁਲਮ ਦੇ ਖਿਲਾਫ ਲੜੇ ਨੇ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਥ ਨਬੀ ਖਾਨ, ਗਨੀ ਖਾਨ ਹੋਣ, ਪੀਰ ਬੁੱਧੂ ਸ਼ਾਹ ਹੋਏ, 14 ਜਿਹੜੇ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਤੇ 11 ਜਿਹੜੀਆਂ ਨੇ ਉਹ 22 ਤਾਰ ਦੇ ਪਹਾੜੀ ਹਿੰਦੂ ਰਾਜਿਆਂ ਦੇ ਖਿਲਾਫ ਲੜੀਆਂ। ਔਰ ਇਹ ਜਿਹੜਾ ਸਾਰਾ RSS ਦਾ ਨੈਰੇਟਿਵ ਹੈ ਇਹ ਸਿੱਖਾਂ ਨੂੰ ਹਿੰਦੂਆਂ ਦੀ ਸ਼ੀਲਡ ਬਣਾ ਕੇ ਦੱਸਣ ਦਾ ਔਰ ਮੁਸਲਮਾਨਾਂ ਦੇ ਖਿਲਾਫ ਭੁਗਤਾਉਣ ਦਾ। ਸੋ ਅਸੀਂ ਜਿੱਥੇ ਲਾਸ ਐਂਜਲਸ ਦੀਆਂ ਸਿੱਖ ਸੰਗਤਾਂ ਨੂੰ, ਗੁਰਦੁਆਰਾ ਕਮੇਟੀਆਂ ਨੂੰ ਮੁਬਾਰਕਬਾਦ ਦਿੰਦੇ ਕਿ ਉਹਨਾਂ ਨੇ ਟੋਟਲ ਬਾਈਕਾਟ ਕੀਤਾ, ਉੱਥੇ ਸਰ ਭਜਨ ਸਿੰਘ ਭਿੰਡਰ ਔਰ ਉਹਨਾਂ ਦੀ ਸਪਿਰਿਟ ਨੂੰ ਜਿਹੜਾ ਹੈ ਉਹਦੀ ਸਰਾਹਨਾ ਕਰਦੇ ਔਰ ਅੱਜ ਇਹੀ ਉਸ ਸਪਿਰਿਟ ਦਾ ਨਤੀਜਾ ਜਿਹੜੀ ਗੱਲ ਤੁਰਦੀ ਹੈ। ਔਰ ਇਹਨਾਂ ਨੇ ਦੇਖਿਆ ਵੀ ਇਹ ਤਾਂ ਬੜਾ ਮੱਚ ਐਡਵਰਟਾਈਜ਼ਡ ਫੰਕਸ਼ਨ ਸੀ ਔਰ ਉਹਨਾਂ ਨੇ ਚੁੱਪ-ਚਪੀਤੇ ਮਿਲਪੀਟਸ ਬੇ ਏਰੀਆ ਦੇ ਵਿੱਚ ਕਮਿਊਨਿਟੀ ਹਾਲ ਹੈ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਆਪੋਜ਼ਿਟ, ਉੱਥੇ ਜਿਹੜਾ ਉਹ ਸਮਾਗਮ ਰੱਖਤਾ। ਉੱਥੇ ਇੰਡੀਅਨ ਕੌਂਸਲੇਟ ਸੰਬੋਧਨ ਕਰੇਗਾ 350 ਸਾਲਾਂ ਦੇ ਉੱਤੇ। ਔਰ ਕੱਲ ਹੀ ਜਦੋਂ ਇਸ ਦੀ ਜਾਣਕਾਰੀ ਸਾਡੇ ਤੱਕ ਪਹੁੰਚੀ, ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ, ਲੋਕਲ ਦੇ ਨਾਲ ਵੀ ਜਿਹੜਾ ਉਹ ਮਸ਼ਵਰਾ ਕੀਤਾ ਔਰ ਅੱਜ ਕਿਉਂਕਿ ਕੈਲੀਫੋਰਨੀਆ ਟਾਈਮ 3 ਘੰਟੇ ਪਿੱਛੇ 6 ਤੋਂ 9 ਜਦੋਂ ਕੌਂਸਲੇਟ ਅੰਦਰ ਬੋਲ ਰਿਹਾ ਹੋਏਗਾ, ਬਾਹਰ ਵੱਡੀ ਗਿਣਤੀ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਪ੍ਰੋਟੈਸਟ ਕਰ ਰਹੀਆਂ ਹੋਣਗੀਆਂ। ਸੋ ਇਹ ਅਸੀਂ ਮੈਸੇਜ ਇਹਨਾਂ ਨੂੰ ਦਿੱਤਾ ਵੀ ਤੁਸੀਂ ਐਡਵਰਟਾਈਜ਼ ਕਰਕੇ ਕਰੋ, ਚੁੱਪ-ਚਪੀਤੇ ਕਰੋ, ਜਹਾਂ ਜਾਈਏਗਾ ਹਮੇ ਪਾਈ, ਅਸੀਂ ਛੱਡਣਾ ਨਹੀਂ ਹੈ ਤੁਹਾਨੂੰ। ਤੁਹਾਡਾ ਜਿਹੜਾ ਹਿੰਦੂਤਵਾ ਦਾ ਫਰਾਡ ਹੈ, ਤੁਸੀਂ ਸਮਝਦੇ ਹੋ ਵੀ ਉੱਥੇ ਤੁਸੀਂ ਝੂਠੇ ਕੇਸ ਬਣਾ ਕੇ ਆਪਣਾ ਮੀਡੀਆ ਕੰਟਰੋਲ ਕਰਕੇ ਦੂਜੇ ਤੀਜੇ ਤੁਸੀਂ ਸਿੱਖਾਂ ਦੀ ਆਵਾਜ਼, ਮੁਸਲਮਾਨਾਂ ਨੂੰ ਤੁਸੀਂ 200 ਮਿਲੀਅਨ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਔਰ ਰਾਜਸਥਾਨ ਦੇ ਵਿੱਚ ਕੱਲ ਪਰਸੋਂ ਇੱਕ ਮੁਸਲਮਾਨ ਨੂੰ
ਮਾਰਿਆ ਕਿ ਜੀ ਇਹ ਗਾਂ ਲੈ ਕੇ ਜਾ ਰਿਹਾ ਸੀ, 2 ਸੀ, ਇੱਕ ਨੂੰ ਗੋਲੀ ਮਾਰ ਦਿੱਤੀ, ਦੂਜਾ ਜ਼ਖਮੀ ਕੀਤਾ। ਲੇਕਿਨ ਮੈਂ ਇਹ ਸਮਝਦਾ ਵੀ ਇਹ 10ਵੇਂ ਪਾਤਸ਼ਾਹ ਦੀ ਸਵਾ ਲੱਖੀ ਸਪਿਰਿਟ ਹੈ ਜੀ, ਜਿਹੜੀ ਕਿ ਜਿਹਨੇ ਸਾਨੂੰ 3 ਸਦੀਆਂ ਖੜਾ ਰੱਖਿਆ। ਅਸੀਂ ਜ਼ਮਾਨੇ ਦੀਆਂ ਸਭ ਤੋਂ ਤਾਕਤਵਰ ਜਿਹੜੀਆਂ ਪਾਤਸ਼ਾਹੀਆਂ ਸੀ ਉਸ ਖਿੱਤੇ ਦੀਆਂ, ਉਹ ਮੁਗਲ ਹੋਣ, ਅਫਗਾਨ ਹੋਣ, ਅੰਗਰੇਜ਼ ਹੋਣ, ਔਰ ਅੱਜ ਹਿੰਦੂਤਵੀ ਉਹਨਾਂ ਦੇ ਨਾਲ ਟਕਰਾਏ ਹੈ। ਬੀਤਿਆਂ ਵਾਲਿਆਂ ਦੀ ਵੀ ਅਸੀਂ ਸੱਫ ਵਲੇਟੀ ਹੈ ਤੇ ਇਹਨਾਂ ਦੀ ਵੀ ਸੱਫ ਵਲੇਟਣੀ ਹੈ, ਪਰ ਸਾਨੂੰ ਬਾਜ ਅੱਖ ਰੱਖ ਕੇ ਇਹ ਦੇਖਣਾ ਪਏਗਾ ਕਿ ਹਿੰਦੂ ਤਵੀਆਂ ਦੀਆਂ ਕੀ ਹਰਕਤਾਂ ਨੇ, ਔਰ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਬਿਨਾਂ ਹਿੰਸਕ ਹੋਇਆ। ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦੀ ਇਹ ਜਿਹੜੀ ਨਾਜ਼ੀ ਆਈਡੀਓਲੋਜੀ ਬੇਸਡ ਜਮਾਤ ਹੈ ਔਰ ਇਹਨਾਂ ਦੇ ਧੁੰਮ ਛੱਲੇ ਨੇ, ਕੌਂਸੂਲੇਟ ਐਂਬੈਸਡਰ ਵੀ, ਔਰ ਅੱਗੋਂ ਵਿਦਨ ਕਮਿਊਨਿਟੀ ਵੀ ਜਿਹੜੇ ਇਹਨਾਂ ਨੇ ਇਹ ਜੋਗੀ ਭਜਨ ਦੇ ਚੇਲੇ ਚੇਲੀਆਂ ਵਰਗੇ ਨੇ, ਇਹ ਸਾਰੇ ਹੀ ਅਸੀਂ ਐਕਸਪੋਜ਼ ਇਹਨਾਂ ਨੂੰ ਕਰਦੇ ਰਹਾਂਗੇ। ਬਿਲਕੁਲ ਡਾਕਟਰ ਸਾਹਿਬ, ਥਲੈਨੇ ਅਪਡੇਟ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ, ਵੀਅਰਸ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ, 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।